ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਕਸ਼ਮੀਰ ਮੁੱਦੇ ਤੇ। ਅੱਜ 93 ਦਿਨ ਹੋ ਗਏ ਨੇ ਕਸ਼ਮੀਰ ਨੂੰ ਬੰਦ ਹੋਇਆ। ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜੀ? ਜਦੋਂ ਕਸ਼ਮੀਰ ਦੀ ਗੱਲ ਕਰਨ ਵੱਲ ਹੁੰਦਾ ਹੈ ਤੇ ਪਹਿਲਾਂ ਤਾਂ ਇਹ ਲਾਈਨ ਮਨ ਚ ਆਉਂਦੀ ਹੈ ਕਿ ਵਾਦੀ ਕਸ਼ਮੀਰ ਹੈ ਜन्नत का नज़ारा। ਜੀ। ਫਿਰ ਆਉਂਦਾ ਵੀ 93 ਦਿਨ ਅੱਜ ਉਸ So many ਜन्नत ਨੂੰ ਜਿਹਨੂੰ ਰੱਬ ਨੇ ਜन्नत ਬਣਾਇਆ, ਆਬਸ਼ਾਰ, ਚਸ਼ਮੇ, ਬਾਗ, ਕੁਦਰਤ ਦੇ ਰੰਗ, ਜੀ ਉਸ ਨੂੰ ਇਸ ਸ਼ੈਤਾਨ ਦੀ ਔਲਾਦ RSS ਦੇ ਇਸ ਦੁਮਛੱਲੇ ਮੋਦੀ ਅਮਿਤ ਸ਼ਾਹ ਦੀ ਕਾਤਲ ਜੋੜੀ ਨੇ ਪਿਛਲੇ 92 ਦਿਨਾਂ ਤੋਂ ਨਰਕ ਦੇ ਵਿੱਚ, ਦੋਜ਼ਖ ਦੇ ਵਿੱਚ ਕਨਵਰਟ ਕੀਤਾ ਹੋਇਆ। ਜੀ ਕਸ਼ਮੀਰੀਆਂ ਦੀ ਡਿਫਾਇੰਸ ਦੀ ਸਪਿਰਿਟ ਬਰਾਬਰ ਜਾਰੀ ਹੈ, ਇਸ 'ਚ ਕੋਈ ਸ਼ੱਕ ਨਹੀਂ। ਭਾਵੇਂ ਖਬਰਾਂ ਅਜੇ ਵੀ ਉੱਥੋਂ ਬਹੁਤ ਸਾਰੀਆਂ ਫਿਲਟਰ ਹੋ ਕੇ ਨਿਕਲ ਰਹੀਆਂ, ਪਰ ਜਦੋਂ ਦਾ ਯੂਨੀਅਨ ਟੈਰੀਟਰੀ 31 ਅਕਤੂਬਰ ਤੋਂ ਬਾਅਦ ਕਾਨੂੰਨੀ ਤੌਰ ਤੇ ਬਣਾਇਆ, ਈਵਨ ਮਹਿਬੂਬਾ ਮੁਫਤੀ ਔਰ ਉਮਰ ਅਬਦੁੱਲਾ ਜਿਹੜੇ ਉਹਨਾਂ ਦੇ ਅਫੀਸ਼ੀਅਲ ਰੈਜ਼ੀਡੈਂਸ ਸੀ, ਉਹ ਵੀ ਉਹਨਾਂ ਨੂੰ ਨੋਟਿਸ ਦੇ ਦਿੱਤਾ ਹੈ ਕਿ ਵੀ ਖਾਲੀ ਕਰੋ। ਹੁਣ ਯੂਨੀਅਨ ਟੈਰੀਟਰੀ ਦੇ ਥੱਲੇ ਜਿਹੜੇ ਪੁਰਾਣੇ ਲਾਅ ਸੀ ਜਿਨ੍ਹਾਂ ਥੱਲੇ ਐਕਸ ਚੀਫ ਮਿਨਿਸਟਰ ਰੈਜ਼ੀਡੈਂਸ ਰੱਖ ਸਕਦੇ ਸੀ, ਉਹ ਖਤਮ ਹੋ ਗਏ ਨੇ। ਜੀ। ਔਰ ਇਸੇ ਤਰ੍ਹਾਂ ਜਿਹੜਾ ਹੋਰ ਵੀ ਉਹਨਾਂ ਦੀ ਜ਼ਬਰ ਦੀ ਲਾਈਨ ਬਰਾਬਰ ਜਾਰੀ ਹੈ। ਔਰ ਅੱਜ ਸਾਨੂੰ ਇੱਕ ਲਿਖਤ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਚੋਂ ਅਦਨਾਨ ਅਲੀ ਜੀ ਦੀ ਜਿਹੜੀ ਹੈ ਉਹ ਮਸੂਲ ਹੋਈ ਹੈ ਜੀ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਅਸਲਾਮ ਅਲੈਕਮ, ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਐਂਡ ਟੀਮ TV 84। ਵਾਲੇਕੁਮ ਸਲਾਮ। Hope you are fine, Dr. Saab and System Needham Kaur. ਜੀ ਥੈਂਕ ਯੂ ਸੋ As ਮਚ। a Indian occupied Kashmiri, we are in support of Kartarpur initiative. All around the world, Sikhs came out and stand with Kashmir. ਉਹਨਾਂ ਨੇ ਕਿਹਾ ਜੀ ਇੱਕ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਦਾ ਵਾਸੀ ਹੋਣ ਦੇ ਨਾਤੇ ਅਸੀਂ ਕਰਤਾਰਪੁਰ ਸਾਹਿਬ ਦਾ ਜਿਹੜਾ ਇਨੀਸ਼ੀਏਟਿਵ ਲਿਆ ਗਿਆ ਉਸ ਦੀ ਹਮਾਇਤ ਕਰਦੇ ਹਾਂ, ਜੀ। ਕਿਉਂਕਿ ਦੁਨੀਆ ਭਰ 'ਚ ਸਿੱਖ ਜਿਹੜੇ ਨੇ ਉਹ ਕਸ਼ਮੀਰ ਔਰ ਕਸ਼ਮੀਰੀਆਂ ਦੇ ਮੁੱਦੇ ਦੇ ਉੱਤੇ ਆ ਕੇ ਸਾਡੇ ਨਾਲ ਖਲੋਤੇ ਨੇ। Still these days they are organizing protest against India all around the world while Pakistan is busy with their so-called Azadi March. ਜੀ। ਅਨਫੋਰਚੂਨੇਟ ਹੈ, ਅਸੀਂ ਆਲਰੇਡੀ ਦਾ ਜ਼ਿਕਰ ਵੀ ਕੀਤਾ ਹੈ। ਮੈਂ ਇਨਰ ਪੋਲਿਟਿਕਸ ਬਹੁਤ ਵਾਰੀ ਡੈਲਵ ਨਹੀਂ ਕਰਨਾ ਚਾਹੁੰਦਾ, ਜੀ। ਪਰ ਉਹਦੀ ਟਾਈਮਿੰਗ ਅਕਤੂਬਰ ਦੇ ਲਾਸਟ ਵੀਕ 'ਚ ਜਦੋਂ ਕਿ ਇੱਕ ਪਾਸੇ ਕਸ਼ਮੀਰੀਆਂ ਦਾ ਦਿਨ ਬਲੈਕ ਡੇ ਜਿਹੜਾ ਉਹਨਾਂ ਦੀ ਹਿਸਟਰੀ 'ਚ ਹੈ ਉਸ ਨੂੰ ਮਨਾਇਆ ਜਾਣਾ ਸੀ, ਇਸ ਸਾਰੇ ਨੇ ਪਾਕਿਸਤਾਨ 'ਚ ਕਸ਼ਮੀਰੀਆਂ ਦੇ ਮੁੱਦੇ 'ਤੇ ਧਿਆਨ ਪਾਸੇ ਕਰ ਦਿੱਤਾ ਹੈ। ਉਹਨਾਂ ਦੇ ਸਾਰੇ ਟਾਕ ਸ਼ੋਅ ਵੀ ਇਸ ਪਾਸੇ, ਦੂਜੇ ਪਾਸੇ ਨੇ ਧਰਨਾ ਵੀ ਲੰਬਾ ਹੋ ਰਿਹਾ ਹੈ। ਗੱਲਬਾਤ ਕੀ ਹੋਈ, ਪਰਵੇਜ਼ ਇਲਾਹੀ ਨੇ ਕੀ ਮੌਲਾਨਾ ਸਾਹਿਬ ਨੂੰ ਕਿਹਾ, ਉਹਨਾਂ ਨੇ ਕੀ ਕਿਹਾ, ਦੂਜੇ ਨੇ। ਸੋ ਜਿਹੜੀ ਸਾਰਾ ਡਿਸਕੋਰਸ ਹੈ ਉਹ ਡਿਫਰੈਂਟ ਪਾਸੇ ਘੁੰਮ ਗਿਆ। ਫਿਰ ਉਹਨਾਂ ਨੇ ਕਿਹਾ ਕਿ ਵੀ ਸਟਿਲ these days they are organizing protests against India all around the world while Pakistanis are busy with their so-called Azadi March. When flood came in Kashmir, Sikhs came there to help us. When our sisters got stuck in other states of India and RSS goons attacked Kashmiris all around India, that time also Sikhs came with all their help. All the Kashmiri, they arranged transport for Kashmiris. So all the Kashmiri girls and boys should reach home safely. ਕਿ ਜਦੋਂ ਸਾਡੇ ਫਲੱਡ ਆਏ, ਅਰਥਕੁਏਕ ਆਇਆ ਔਰ ਕਸ਼ਮੀਰੀਆਂ ਦੇ ਉੱਤੇ ਜਦੋਂ ਇਹ ਹੁਣ ਜ਼ੁਲਮ ਭਾਰਤ ਭਰ 'ਚ ਹੋਏ ਸਟੂਡੈਂਟਸ ਤੇ ਸਿੱਖ ਅੱਗੇ ਆਏ, ਉਹਨਾਂ ਨੇ ਸਾਡੇ ਬੱਚੇ ਬੱਚੀਆਂ ਨੂੰ ਸੇਫਲੀ ਜਿਹੜਾ ਉਹ ਘਰਾਂ 'ਚ ਪਹੁੰਚਾਇਆ। Today we Kashmiris feel very disappointed from the political parties of Pakistan who are against Kartarpur. ਮੇਰਾ ਖਿਆਲ ਹੈ ਕਿ ਵੀ ਅਦਨਾਨ ਜੀ ਕੋਈ ਪਾਰਟੀਆਂ ਨੇ ਨਹੀਂ ਲਈ ਹੈ ਇਸ ਕਿਸਮ ਦੀ ਪੋਜੀਸ਼ਨ। ਇਹਨੂੰ ਜ਼ਰੂਰ ਕਾਦੀਆਨੀਆਂ ਦੇ ਮੁੱਦੇ ਨਾਲ ਜੋੜ ਕੇ, ਜਿਹਨੂੰ ਹਾਲਾਂਕਿ ਉਹਨਾਂ ਦੇ ਮੈਂ ਦੇਖ ਰਿਹਾ ਕਿ ਦੋ ਉਹਨਾਂ ਦੇ ਬੜੇ ਅੱਛੇ ਪ੍ਰੋਗਰਾਮ ਨੇ, ਡਾਕਟਰ ਸ਼ਾਹਿਦ ਮਸੂਦ ਔਰ ਉਰੀਆ ਮਕਬੂਲ ਜਾਨ, ਉਹਨਾਂ ਦੋਨਾਂ ਨੇ ਕੰਡੈਮ ਕੀਤਾ। ਉਹਨਾਂ ਨੇ ਕਿਹਾ ਵੀ ਮੌਲਾਨਾ ਨੂੰ ਇਹ ਨਹੀਂ ਲਿਆਣੇ ਚਾਹੀਦੇ ਮੁੱਦੇ, ਔਰ ਉਹਨਾਂ ਨੇ ਸਿੱਖਾਂ ਦੀ ਹਮਾਇਤ ਕੀਤੀ ਹੈ ਕਿ ਵੀ ਕਰਤਾਰਪੁਰ ਕੋਰੀਡੋਰ ਇਹਨੂੰ ਕਾਦੀਆਨੀਆਂ ਨਾਲ ਕੰਪੇਅਰ ਕਰਨਾ। ਵੈਸੇ ਹੀ ਉਹਨਾਂ ਨੇ ਕਿਹਾ ਵੀ ਕੱਲ੍ਹ ਨੂੰ ਤੁਹਾਡੀਆਂ ਜਨਰੇਸ਼ਨ ਤੁਹਾਨੂੰ ਪੁੱਛਣਗੀਆਂ ਵੀ ਤੁਸੀਂ ਝੂਠ ਬੋਲਦੇ ਹੋ, ਉਰੀਆ ਮਕਬੂਲ ਜਾਨ ਨੇ ਕਿਹਾ। ਸੋ ਇਹ ਨਹੀਂ ਹੈ ਕਿ ਪਾਕਿਸਤਾਨ 'ਚ ਕੋਈ ਇਸ ਕਿਸਮ ਦੀ ਲਾਈਨ ਹੈ, ਅਦਰਵਾਈਜ਼ ਇਹ ਗੱਲ ਅੱਗੇ ਤੁਰ ਨਹੀਂ ਸੀ ਸਕਦੀ ਜੇ ਇੰਨੀ ਹਮਾਇਤ ਨਾ ਹੁੰਦੀ। Today we
ठीक है, even Sikhs are right now in Syria helping our Muslim brothers and sisters. Right now we are fighting for our rights and you people of Pakistan are busy with their political parties. Shame on those political parties. As a Kashmiri I support Kartarpur. ਔਰ ਕੱਲ੍ਹ ਹੀ ਮੈਂ ਦੇਖ ਰਿਹਾ ਸੀ ਕਿ ਰਵੀ ਸਿੰਘ ਖਾਲਸਾ ਏਡ ਵਾਲੇ ਸੀਰੀਆ ਪਹੁੰਚੇ ਹੋਏ ਨੇ ਜੀ ਔਰ ਉੱਥੇ ਜਿਹੜਾ ਹੈ ਚੱਲ ਰਿਹਾ ਹੈ ਹਿਊਮੈਨੀਟੇਰੀਅਨ ਲੰਗਰ ਔਰ ਉਹਨਾਂ ਦੀਆਂ ਲੋੜਾਂ ਦਾ ਪ੍ਰਬੰਧ। ਸੋ ਨਾਈਸ। ਸੋ ਉਹਨਾਂ ਨੇ ਕਿਹਾ ਵੀ ਦੁਨੀਆ ਕਿੱਥੇ ਹੈ ਤੇ ਸਿੱਖ ਕਿੱਥੇ ਕਿੱਥੇ ਪਹੁੰਚ ਕੇ ਮਦਦ ਕਰ ਰਹੇ ਨੇ। ਜੀ ਇਟਸ ਮਾਈ ਰਿਕੁਐਸਟ ਟੂ ਸਪਰੈਡ ਆਵਰ ਵੌਇਸ ਥਰੂ ਯੋਰ ਚੈਨਲ, ਕਿ ਮੇਰੀ ਬੇਨਤੀ ਹੈ ਕਿ ਆਪਣੇ ਚੈਨਲ ਰਾਹੀਂ ਇਹ ਗੱਲ ਵੀ ਆਰ ਵੈਰੀ ਹੈਪੀ ਫॉर ਆਵਰ ਸਿੱਖ ਬ੍ਰਦਰਸ ਐਂਡ ਸਿਸਟਰਸ। ਵੀ ਆਰ ਕਸ਼ਮੀਰੀਜ਼, ਵੀ ਆਰ ਥੈਂਕਫੁਲ ਟੂ ਦੋਜ਼ ਪੀਪਲ who are welcoming Sikhs and celebrating with them 550th birthday of Baba Guru Nanak Ji. We are wishing as a Kashmiri all Sikhs around the world happy 550th celebrations. Kashmir और खालिस्तान इस आज़ादी तक जंग रहेगी। शहीदों हम शर्मिंदा हैं, कातल तुम्हारा जिंदा है। फ्री कश्मीर टू फ्री खालिस्तान, स्टे ब्लेस्ड। ਸੋ ਸੋ ਨਾਈਸ। ਅਦਨਾਨ ਅਲੀ ਜੀ ਬਹੁਤ ਬਹੁਤ ਸ਼ੁਕਰੀਆ। ਦੇਖੋ ਪਾਕਿਸਤਾਨ ਦੀਆਂ ਪੋਲੀਟੀਕਲ ਪਾਰਟੀਆਂ ਬਾਰੇ ਫਰਸਟ੍ਰੇਸ਼ਨ ਤਾਂ ਅਸੀਂ ਵੀ ਜ਼ਾਹਰ ਕੀਤੀ ਹੈ, ਖਾਸ ਤੌਰ ਤੇ ਈਵਨ ਉਹਨਾਂ ਦੇ ਮੀਡੀਆ ਬਾਰੇ ਵੀ, ਕਿ ਵੀ ਲੇਕਿਨ ਹੁਣ ਬਹੁਤ ਸਾਰੀਆਂ ਚੀਜ਼ਾਂ ਤੇ ਕੰਟਰੋਲ ਨਹੀਂ ਹੁੰਦਾ ਕਿ ਹਰ ਇੱਕ ਦਾ ਕੋਈ ਆਪਣਾ ਏਜੰਡਾ ਵੀ ਹੁੰਦਾ। ਹੁਣ ਰੱਬ ਜਾਣਦਾ ਵੀ ਕਿਉਂ ਜਿਸ ਜੋਸ਼ੋ ਖਰੋਸ਼ ਦੇ ਨਾਲ ਕਸ਼ਮੀਰ ਦੀ ਹਮਾਇਤ ਦੇ ਵਿੱਚ ਸਾਰਾ ਪਾਕਿਸਤਾਨ ਦਾ 22 ਕਰੋੜ ਆਵਾਮ ਨਿਕਲਿਆ ਸੀ, ਇਹ ਕਿਉਂ ਡਾਈਵਰਜਨ ਹੋਈ ਹੈ। ਲੇਕਿਨ ਅਦਨਾਨ ਸਾਹਿਬ ਤੁਹਾਡੇ ਜਜ਼ਬਾਤ ਇੱਕ ਕਸ਼ਮੀਰੀ ਹੋਣ ਦੇ ਨਾਤੇ, ਇੱਕ ਸਿੱਖਾਂ ਨਾਲ ਮੁਹੱਬਤ ਦੇ ਨਾਤੇ, ਔਰ ਬਹੁਤ ਸਾਰੇ ਜਿਵੇਂ ਮੈਂ ਕਿਹਾ ਵੀ ਮੈਂ ਵੀ ਇਸ ਤੇ ਆਪਣੀ ਫਰਸਟ੍ਰੇਸ਼ਨ ਦਿਖਾਈ ਸੀ, ਪਰ ਜਿੰਨੀਆਂ ਲਿਖਤਾਂ, ਔਰ ਲਿਖਤਾਂ ਤੁਸੀਂ ਬਹੁਤ ਥੋੜ੍ਹੀਆਂ ਪੜ੍ਹ ਸਕਦੇ ਹੋ, ਜਿਵੇਂ ਕੱਲ੍ਹ ਦਾ ਪਹਿਲਾ ਸੈਗਮੈਂਟ ਉਹਦੇ ਥੱਲੇ ਮੇਰੇ ਖਿਆਲ 150 ਤੋਂ ਜ਼ਿਆਦਾ ਕਾਮੈਂਟ ਸੀ ਦੁਪਹਿਰ ਤੱਕ। ਉਹਨਾਂ 'ਚੋਂ ਬਹੁਤ ਸਾਰਿਆਂ ਨੇ ਕਿਹਾ ਕਿ ਜੀ ਜਿਹੜੇ ਕਰਤਾਰਪੁਰ ਲਾਂਘੇ ਦਾ ਵਿਰੋਧ ਕਰਨ ਵਾਲੇ ਨੇ ਉਹ ਬਿਲਕੁਲ ਉੱਥੇ ਆਈਸੋਲੇਟਡ ਨੇ, ਕਈਆਂ ਨੇ ਤਾਂ ਹੋਰ ਵੀ ਸਖਤ ਲੈਂਗੁਏਜ ਇਸਤੇਮਾਲ ਕੀਤੀ, ਪਰ ਮੈਂ ਨਹੀਂ ਕਰਨਾ ਚਾਹੁੰਦਾ। ਮੈਂ ਸਮਝਦਾ ਵੀ ਹਰ ਇੱਕ ਦਾ ਉੱਥੇ ਹੱਕ ਹੈ ਕਿ ਉਹ ਕਿਸੇ ਮੁੱਦੇ ਬਾਰੇ ਕੀ ਰਾਏ ਰੱਖਦਾ, ਪਰ ਕੁੱਲ ਮਿਲਾ ਕੇ ਜਿਹੜਾ ਮੈਂ ਸਮਝਦਾ ਵੀ ਪਾਕਿਸਤਾਨ ਦਾ 22 ਕਰੋੜ ਆਵਾਮ ਔਰ ਪਾਕਿਸਤਾਨ ਦੀ ਹਕੂਮਤ, ਉਹਨਾਂ ਨੇ ਸਮੁੱਚੀ ਸਿੱਖ ਕੌਮ ਨੂੰ ਔਰ ਕਰਤਾਰਪੁਰ ਲਾਂਘੇ ਨੂੰ ਵੈਲਕਮ ਜੀ। ਰਾਜ ਸਾਹਿਬ ਮੈਂ ਤੇ ਚਾਹਾਂਗੀ ਤੁਸੀਂ ਅੱਜ ਦਾ ਵਿਚਾਰ ਹੀ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਦਿਓ, ਕਿਉਂਕਿ ਟਾਈਮ ਉਨਾ ਕੀ ਹੈ। ਸੋ ਮੈਂ ਸਾਰੇ ਮੈਸੇਜ ਪੜ੍ਹ ਲਏ ਨੇ, ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ ਬਹੁਤ ਹੀ ਵਧੀਆ ਮੈਸੇਜ ਸਾਨੂੰ ਭੇਜੇ ਨੇ। ਸੋ ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜੋ ਅੱਜ ਦਾ ਵਿਚਾਰ ਹੈ? ਦੇਖੋ, ਇਸ ਵੀਰਵਾਰ ਦੇ ਪ੍ਰੋਗਰਾਮ 'ਚ ਜੀ ਅਸੀਂ ਭਗਤ ਬਾਣੀ, ਜਿਹੜੇ ਭਗਤ ਸੇਂਟ ਅੱਡ ਟ੍ਰੈਡੀਸ਼ਨਸ ਦੇ ਜਿਨ੍ਹਾਂ ਦੇ ਕਲਾਮ ਨੂੰ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤਾ, ਉਸ ਦੇ ਉੱਤੇ ਵਿਚਾਰ ਕਰਦੇ। ਅੱਜ ਅਸੀਂ ਭਗਤ ਭੀਖਨ ਜੀ, ਜਿਨ੍ਹਾਂ ਦਾ ਸੰਬੰਧ ਇਸਲਾਮ ਨਾਲ ਰਿਹਾ, ਉਹਨਾਂ ਦਾ ਇਲਾਕਾ ਕੀ ਹੈ ਇਹਦੇ ਬਾਰੇ ਮਤਭੇਦ ਨੇ। ਕੋਈ ਰਾਜਸਥਾਨ ਨਾਲ, ਕੋਈ ਉੱਤਰ ਪ੍ਰਦੇਸ਼ ਅੱਜ ਦੇ ਨਾਲ, ਕੁਛ ਈਵਨ ਪੰਜਾਬ ਨਾਲ ਵੀ ਉਹਨਾਂ ਨੂੰ ਜੋੜਦੇ ਨੇ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ 15ਵੀਂ ਸਦੀ ਦੇ ਨੇੜੇ ਤੇੜੇ ਭਗਤ ਜੀ ਹੋਏ। ਇਹਨਾਂ ਦੇ 2 ਸ਼ਬਦ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ, ਔਰ ਇਹ ਦੋਨੋਂ ਹੀ ਅਸੀਂ ਇਕੱਠੇ ਕੱਢੇ ਕਿਉਂਕਿ ਦੋਨੋਂ ਹੀ ਰਾਗ ਸੋਰਠ ਬਾਣੀ ਭਗਤ ਭੀਖਨ ਜੀ ਕੇ ਥੱਲੇ, ਤੇ ਦੋਨਾਂ 'ਚ ਹੀ ਇੱਕ ਥੀਮ ਵੀ ਰਨ ਕਰਦਾ ਸੀ। ਔਰ ਮੈਨੂੰ ਲੱਗਾ, ਮੈਨੂੰ ਇਹ ਨਹੀਂ ਸੀ ਪਤਾ ਵੀ ਮੈਂ ਇੰਨਾ ਵਕਤ ਖਾ ਜਾਣਾ ਪਹਿਲੇ ਸੈਗਮੈਂਟ 'ਚ ਹੀ, ਕਿ ਨਹੀਂ ਤਾਂ ਇਹਨੂੰ ਮੈਂ ਹੋਰ ਵੀ, ਇਹ ਬੜੇ ਪਿਆਰੇ ਸ਼ਬਦ ਨੇ। ਔਰ ਹਕੀਕਤ ਜਿਹੜੀ ਹੈ ਕਿ ਕਿਵੇਂ ਅਲਟੀਮੇਟਲੀ ਅਸੀਂ ਇਨਸਾਨ ਦੇ ਤੌਰ ਤੇ ਬਚਪਨ ਤੋਂ ਸਫ਼ਰ ਸ਼ੁਰੂ ਕਰਦੇ ਤੇ ਫਿਰ ਜਦੋਂ ਬੁਢਾਪੇ 'ਚ ਆ ਜਾਂਦੇ ਔਰ ਬੇਬਸ ਜੇ ਹੋ ਜਾਂਦੇ ਤੇ ਉਦੋਂ ਫਿਰ ਨਜ਼ਰ ਆਉਂਦਾ ਵੀ ਅਸੀਂ ਜ਼ਿੰਦਗੀ 'ਚ ਕੀ ਖੱਟਿਆ। ਇਹ ਜ਼ਿੰਦਗੀ ਜਿਹੜੀ ਰੱਬ ਦੀ ਇਬਾਦਤ ਲਈ ਸੀ, ਰੱਬ ਦੇ ਪਿਆਰ ਲਈ ਸੀ, ਉਹ ਅਸੀਂ ਕਿਹਨਾਂ ਕੰਮਾਂ ਦੇ ਵਿੱਚ ਗੁਜ਼ਾਰੀ। ਔਰ ਭਗਤ ਜੀ ਫਰਮਾਉਂਦੇ ਨੇ, ਨੈਣੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁੱਧਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰਿਆ, ਅਬ ਕਿਆ ਕਰੈ ਪੁਰਾਨੀ, ਰਾਮ ਰਾਏ ਹੋਏ ਬੈਦ ਬਨਵਾਰੀ, ਆਪਣੇ ਸੰਤੈ ਲਿਹੋ ਉਭਾਰੀ। ਰਹਾਓ, ਜਿਵੇਂ ਰਹਾਓ ਦੀ ਤੁਕ ਕੇਂਦਰੀ ਨੁਕਤਾ ਹੁੰਦਾ ਕਿ ਅਲਟੀਮੇਟਲੀ ਹਰ ਇੱਕ ਦੇ ਵਿੱਚ ਰਮਿਆ ਹੋਇਆ ਵਾਹਿਗੁਰੂ ਹੀ ਸਾਡਾ ਵੈਦ ਹੈ, ਸਾਡਾ ਹਕੀਮ ਹੈ, ਸਾਡਾ ਡਾਕਟਰ ਹੈ। ਅਸੀਂ ਸਾਰੇ ਬਿਮਾਰ ਹੈ ਕਿਉਂਕਿ ਰੱਬ ਤੋਂ ਟੁੱਟਣਾ ਹੀ ਬਿਮਾਰੀ ਨੂੰ ਪੈਦਾ ਕਰਦਾ। ਤੇ ਰੱਬ ਦੀ ਜਦੋਂ ਅਸੀਂ ਰਿਫਿਊਜ ਦੇ ਵਿੱਚ ਚਲੇ ਜਾਈਏ, ਉਸ ਦੀ ਹਿਫਾਜ਼ਤ ਚਲੇ ਜਾਈਏ,
ਤੇ ਫਿਰ ਉਹ ਆਪਣੇ ਪਿਆਰਿਆਂ ਨੂੰ, ਆਪਣੇ ਬੰਦਿਆਂ ਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ। ਔਰ ਇਹ ਗੱਲ ਸਮਝਣ ਦੇ ਲਈ ਫਿਰ ਪਹਿਲਾਂ ਇਹ ਯਾਦ ਦਹਾਨੀ ਕਰਾਈ ਕਿ ਇਸ ਤੋਂ ਪਹਿਲਾਂ ਕਿ ਬੁਢਾਪਾ ਆ ਕੇ ਤੁਹਾਨੂੰ ਜਕੜ ਲਏ, ਜਿਸ ਦੇ ਵਿੱਚ ਹਾਲਤ ਇਹ ਹੋਏਗੀ ਨੈਣੋ ਨੀਰ ਬਹਿ ਤਨ ਖੀਨਾ, ਤਨ ਬਾਡੀ ਜਿਹੜੀ ਆ ਬਿਲਕੁਲ ਖੀਨ ਹੈ, ਕਮਜ਼ੋਰ ਹੈ, ਅੱਖਾਂ 'ਚੋਂ ਖਾਮਖਾ ਵਾਰ-ਵਾਰ ਪਾਣੀ ਵਗੀ ਜਾਂਦਾ ਹੈ, ਤੁਸੀਂ ਪਾ ਪਾ ਕੇ ਫਿਰ ਡ੍ਰੌਪ, ਫਿਰ ਪਾਣੀ ਵਗਦਾ ਹੈ। ਭੈ ਕੇਸ ਦੁੱਧਵਾਨੀ, ਦੁੱਧ ਵਰਗੇ ਵਾਲ ਜਿਹੜੇ ਨੇ ਚਿੱਟੇ ਹੋ ਗਏ, ਜਿੰਨਾ ਮਰਜ਼ੀ ਉੱਤੇ ਕੁੱਚੀ ਮਾਰੋ, ਕਾਲਾ ਕਰੋ, ਫਿਰ ਗੋਡੇ ਦੁਖਣ ਲੱਗ ਜਾਂਦੇ ਨੇ, ਕਹਿੰਦੇ ਗੋਡਿਆਂ ਤੋਂ ਵੀ ਕੁੱਚੀ ਮਾਰੋ ਵੀ ਵਾਲ ਜਿਹੜੇ ਨੇ। ਭੈ ਕੇਸ ਦੁੱਧਵਾਨੀ ਰੂਦਾ ਕੰਠ ਸ਼ਬਦ ਨਹੀਂ ਉਚਰੇ, ਗਲ ਦੇ ਵਿੱਚ ਹੀ ਬੰਦਾ ਬੋਲਣਾ ਚਾਹੁੰਦਾ ਤਾਂ ਮੂੰਹ ਚੋਂ ਗੱਲ ਨਹੀਂ ਨਿਕਲਦੀ, ਗਲ ਜਿਹੜਾ ਹੈ ਉਹ ਮੂੰਹ ਚੋਂ ਲਫ਼ਜ਼ ਨਹੀਂ ਨਿਕਲਦਾ। ਅਬ ਕਿਆ ਕਰੇ ਭਰਾਨੀ, ਇਨਸਾਨ ਹੁਣ ਦੇਖ ਲੈ ਤੇਰਾ ਹਾਲ ਕੀ ਹੈ ਕਿ ਵੀ ਤੂੰ ਵਕਤ ਕਿਵੇਂ ਜ਼ਾਇਆ ਕੀਤਾ ਜੀ। ਮਾਥੇ ਪੀਰ ਸਰੀਰ ਜਲਨ ਹੈ, ਕਰਕ ਕਲੇਜੇ ਮਾਹੀ, ਐਸੀ ਬੇਦਨ ਉਪਜ ਖਰੀ ਭਈ, ਵਾਕਾ ਔਖਦ ਨਾਹੀ। ਮੱਥੇ ਤੇ ਪੀੜ, ਸਰੀਰ ਦੇ ਵਿੱਚ ਜਲਨ, ਅੰਦਰ ਜਿਹੜੀ ਹੈ ਦਰਦ ਕਲੇਜੇ 'ਚ ਕਿ ਭਾਈ ਇਸ ਕਿਸਮ ਦੀਆਂ ਦਰਦਾਂ, ਕੋਈ ਇਹ ਦਰਦ ਹਟਦੀ ਹੈ ਦੂਜੀ ਨਿਕਲ ਆਉਂਦੀ ਹੈ, ਕੋਈ ਗੋਡਾ ਹਟਿਆ, ਕੋਈ ਬਾਂਹ ਦੁਖਣ ਲੱਗ ਗਿਆ, ਕੋਈ ਮੋਢਾ ਦੁਖਣ ਲੱਗ ਗਿਆ, ਇਹ ਜਿਹੜੀਆਂ ਦਰਦਾਂ ਨੇ ਉਸ ਦਾ ਵਾਕਾ ਔਖਦ ਨਾ ਹੀ। ਹੁਣ ਕਿਹਦੀ ਕਿਹਦੀ ਦਵਾਈ ਖਾਓਗੇ, ਉਹ ਖਾਓਗੇ ਬਸ ਦੂਜੀ ਦਰਦ ਨਿਕਲ ਆਉਂਦੀ। ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹੋ ਔਖਦ ਜਗ ਸਾਰਾ, ਕਿ ਵਾਹਿਗੁਰੂ ਦਾ ਨਾਂ ਹੀ ਉਹ ਅੰਮ੍ਰਿਤ ਵਾਂਗ ਹੈ ਜਿਹੜਾ ਮੁਰਦੇ ਦੇ ਵਿੱਚ ਜਾਨ ਭਰ ਦਿੰਦਾ ਹੈ। ਇਹੀ ਅਸਲੀ ਦਵਾਈ ਹੈ। ਗੁਰ ਪ੍ਰਸਾਦ ਕਹਿ ਜਨ ਭੀਖਨ, ਪਾਵੋ ਮੋਖ ਦੁਆਰਾ। ਭਗਤ ਭੀਖਨ ਜੀ ਕਹਿੰਦੇ ਨੇ ਕਿ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦਾ ਸਹਾਰਾ ਲੈ ਕੇ, ਗੁਰੂ ਦੇ ਉਪਦੇਸ਼ਾਂ ਤੇ ਉਹਨਾਂ ਦੇ ਲਫ਼ਜ਼ਾਂ ਦੇ ਉੱਤੇ ਅਮਨਾ ਕਰਕੇ ਹੀ ਅਸੀਂ ਜਿਹੜਾ ਹੈ ਮੋਖ ਦੁਆਰਾ ਹੁੰਦਾ ਹੈ, ਲਿਬਰੇਟ ਹੋਣਾ, ਅਸੀਂ ਇਸ ਸਾਰੇ ਚੋਂ ਲਿਬਰੇਟ ਹੋ ਸਕਦੇ ਹਾਂ। ਦੂਸਰਾ ਸ਼ਬਦ ਵੀ ਛੋਟਾ ਹੈ ਔਰ ਇਹੀ ਥੀਮ, ਐਸਾ ਨਾਮ ਰਤਨ ਨਿਰਮੋਲਕ, ਪੁੰਨ ਪਦਾਰਥ ਪਾਇਆ, ਅਨਕ ਜਤਨ ਕਰ ਹਿਰਦੈ ਰਾਖਿਆ, ਰਤਨ ਨਾ ਛਪੈ ਛਪਾਇਆ, ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ ਰਹਾਓ, ਰਸਨਾ ਰਮਤ ਸੁਨਤ ਸੁਖ ਸ਼ਰਵਣ, ਚਿਤ ਚੇਤੇ ਸੁਖ ਹੋਈ, ਕਹੋ ਭੀਖਨ ਦੋਏ ਨੈਣ ਸੰਤੋਖੇ, ਜੈ ਦੇਖਾਂ ਤੈ ਸੋਈ। ਔਰ ਇਹ ਰਹਾਉ ਦੀ ਤੁਕ ਹੈ, ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ। ਪਹਿਲਾਂ ਬਿਮਾਰੀ ਦਾ ਜ਼ਿਕਰ ਕੀਤਾ ਹੈ ਕਿ ਰੱਬ ਤੋਂ ਵਿਛੋੜਾ ਹੀ ਅਲਟੀਮੇਟਲੀ ਸਾਰੀਆਂ ਦਰਦਾਂ ਪੈਦਾ ਕਰਦਾ ਹੈ। ਸਾਰਾ ਵਿਛੋੜਾ ਹੀ ਹੈ ਉਹੀ ਜਿਹੜਾ ਹੈ ਉਹ ਤੁਹਾਨੂੰ ਨੈਣੋ ਨੀਰ ਬਹਿ ਤਨ ਖੀਨਾ, ਭੈ ਕੇਸ ਦੁੱਧਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰਿਆ, ਅਬ ਕਿਆ ਕਰੇ ਪ੍ਰਾਨੀ, ਕੀ ਕਰਨਾ। ਪਰ ਇੱਥੇ ਯਾਦ ਕਰਵਾਇਆ ਕਿ ਜਦੋਂ ਰੱਬ ਦੇ ਨਾਂ ਨਾਲ ਜੁੜ ਜਾਈਏ ਤੇ ਜਿਹੜਾ ਉਹਦਾ ਸਵਾਦ ਹੈ ਉਹ ਦੱਸਿਆ ਨਹੀਂ ਜਾ ਸਕਦਾ। ਜਿਵੇਂ ਗੂੰਗਾ ਜਿਹੜਾ ਜੇ ਮਠਿਆਈ ਖਾਏ ਤਾਂ ਉਹ ਦੱਸ ਨਹੀਂ ਸਕਦਾ ਕਿ ਵੀ ਇਹਦਾ ਕੀ ਸਵਾਦ ਹੈ। ਐਸਾ ਨਾਮ ਰਤਨ ਨਿਰਮੋਲਕ, ਇਹ ਜਿਹੜਾ ਰੱਬ ਦਾ ਨਾਂ ਹੈ ਉਹ ਇਸ ਕਿਸਮ ਦਾ ਜੂਲ ਹੈ ਜਿਹਦੀ ਕੋਈ ਕੀਮਤ ਨਹੀਂ ਪਾ ਸਕਦਾ। ਨਿਰਮੋਲਕ ਪੁੰਨ ਪਦਾਰਥ ਪਾਇਆ, ਔਰ ਇਹ ਰੱਬ ਦੀ ਰਹਿਮਤ ਦੇ ਨਾਲ ਚੰਗੇ ਕਰਮਾਂ ਸਦਕਾ ਤੁਹਾਨੂੰ ਇਹ ਰੱਬ ਦੇ ਨਾਂ ਦਾ ਨਿਰਮੋਲਕ ਹਿਰਦਾ ਜਿਹੜਾ ਹੀਰਾ ਮਿਲਦਾ। ਅਨਕ ਯਤਨ ਕਰ ਹਿਰਦੈ ਰਾਖਿਆ, ਰਤਨ ਨਾ ਛਪੈ ਛਪਾਇਆ। ਇੱਕ ਵਾਰ ਤੁਹਾਡੇ ਅੰਦਰ ਰੱਬ ਦੀ ਪ੍ਰੀਤ ਆ ਜਾਏ, ਰੱਬ ਦੀ ਮੁਹੱਬਤ ਆ ਜਾਏ, ਫਿਰ ਤੁਸੀਂ ਉਹਨੂੰ ਛੁਪਾਉਣਾ ਵੀ ਚਾਹੋ ਉਹ ਛੁਪ ਨਹੀਂ ਸਕਦਾ, ਕਿਉਂਕਿ ਤੁਹਾਡੇ ਅੰਦਰ ਉਹ ਸਾਰੇ ਗੁਣ ਹੁੰਦੇ ਨੇ ਜਿਨ੍ਹਾਂ ਨੂੰ ਦੇਖ ਕੇ ਦੁਨੀਆ ਵੀ ਇਹ ਸਮਝਦੀ ਹੈ ਕਿ ਵੀ ਇਹ ਰੱਬ ਦਾ ਬੰਦਾ ਹੈ। ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ, ਕਿ ਜਿਵੇਂ ਗੂੰਗਾ ਮਿਠਾਈ, ਜਿਵੇਂ ਕਬੀਰ ਸਾਹਿਬ ਨੇ ਕਿਹਾ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਹੁਣ ਗੂੰਗੇ ਨੇ ਗੁੜ ਖਾਧਾ ਹੈ, ਹਾਂ ਉਹ ਕੀ ਦੱਸੇਗਾ, ਹਾਂ ਉਹ ਜਿਵੇਂ ਗੂੰਗੇ ਦੀਆਂ ਸੈਨਤਾਂ ਉਹਦੀ ਮਾਂ ਸਮਝਦੀ ਉਹ ਮਾਂ ਸਮਝਦੀ ਵੀ ਖੁਸ਼ ਹੈ, ਇਹਨੂੰ ਬਹੁਤ ਚੰਗਾ ਲੱਗਾ ਔਰ ਉਹ ਫਿਰ ਉਸ ਕਿਸਮ ਦੀ ਚੀਜ਼ ਬਣਾ ਕੇ ਦਿੰਦੀ ਹੈ। ਇਸੇ ਤਰ੍ਹਾਂ ਰੱਬ ਵੀ ਉਸ ਫਕੀਰ ਦਾ, ਰੱਬ ਦਾ ਬੰਦਾ, ਉਸ ਦੇ ਭਾਵਾਂ ਨੂੰ ਰੱਬ ਹੀ ਸਮਝਦਾ, ਉਹਨੂੰ ਫਿਰ ਕਹਿਣ ਦੀ ਲੋੜ ਨਹੀਂ ਹੁੰਦੀ। ਅਸੀਂ ਬਹੁਤ ਵਾਰ ਲੰਬੀ ਲੰਬੀ ਅਰਦਾਸ ਵੀ ਕਰਦੇ ਰਹੀਏ, ਗੁਰੂ ਸਾਹਿਬ ਤਾਂ ਇਹ ਯਾਦ ਕਰਵਾਉਂਦੇ ਨੇ ਕਿ ਵਿਣ ਬੋਲਿਆਂ ਸਭ ਕੁਝ ਜਾਣਦਾ, ਕਿਸ ਆਗੇ ਕੀ, ਰੱਬ ਤਾਂ ਜਾਣਦਾ। ਇਹ ਤਾਂ ਚਲੋ ਅਸੀਂ ਆਪਣੇ ਆਪ ਨੂੰ ਵੀ ਸੁਣਾਉਂਦੇ ਹਾਂ, ਕਈ ਵਾਰੀ ਬਾਕੀਆਂ ਨੂੰ ਵੀ, ਅਦਰਵਾਈਜ਼ ਕੋਈ ਲੋੜ ਹੀ ਨਹੀਂ ਹੁੰਦੀ ਰੱਬ ਤੋਂ ਮੰਗਣ। ਰੱਬ ਨੂੰ ਪਤਾ ਹੀ ਹੈ, ਤੁਸੀਂ ਜੇ ਪੁੱਤਰ ਪੁੱਤਰੀਆਂ ਰੱਬ ਦੀਆਂ ਹੋ ਤਾਂ ਉਹਨੂੰ ਪਤਾ ਹੈ ਕਿ ਵੀ ਤੁਹਾਨੂੰ ਕੀ ਚਾਹੀਦਾ, ਲੇਕਿਨ ਅਸੀਂ ਮੰਗਣੋਂ ਤਾਂ ਹਟਦੇ ਨਹੀਂ। ਰਸਨਾ ਰਮਤ ਸੁਨਤ ਸੁਖ ਸ਼ਰਵਣਾ, ਚਿਤ ਚੇਤੇ ਸੁਖ ਹੋਈ, ਕਿ ਰਸਨਾ ਰਮਤ ਸੁਨਤ ਸੁਖ ਸ਼ਰਵਣਾ, ਕਿ ਵਾਹਿਗੁਰੂ ਦਾ ਨਾਂ ਉਹ ਮਿੱਠੀ ਮਠਿਆਈ ਵਾਂਗ, ਜਿਸ ਨੂੰ ਜਦੋਂ ਜ਼ਬਾਨ ਬੋਲਦੀ ਹੈ ਤਾਂ ਉਸ ਨਾਲ ਵੀ ਆਨੰਦ ਹੈ,
ਕੰਨਾਂ 'ਚ ਰੱਬ ਦਾ ਨਾਮ ਪੈਂਦਾ ਹੈ, ਉਹ ਵੀ ਇੱਕ ਸਵਾਦ ਦਿੰਦਾ ਹੈ। ਜੀ ਚਿੱਤ ਚੇਤੇ ਸੁਖ ਹੋਈ, ਤੁਸੀਂ ਉਹਨੂੰ ਆਪਣੇ ਚਿੱਤ ਵਿੱਚ ਯਾਦ ਕਰਦੇ ਹੋ, ਮਨ 'ਚ, ਫਿਰ ਵੀ ਸੁਖ ਹੁੰਦਾ ਹੈ। ਕਹੋ ਭੀਖਣ ਦੋਏ ਨੈਣ ਸੰਤੋਖੇ। ਭਗਤ ਭੀਖਣ ਜੀ ਕਹਿੰਦੇ ਨੇ ਕਿ ਮੇਰੇ ਦੋਨੋਂ ਨੈਣ, ਦੋਨੋਂ ਅੱਖਾਂ ਸੰਤੋਖੀਆਂ ਗਈਆਂ, ਜੀ ਸੰਤੋਖੀਆਂ ਨੇ, ਸ਼ਾਂਤ ਹੋ ਗਈਆਂ। ਬਿਲਕੁਲ ਇਹਨਾਂ ਦੇ ਵਿੱਚ ਹੁਣ ਭਟਕਣ ਨਹੀਂ ਹੈ, ਇਹਦੇ 'ਚ ਹੁਣ ਭੁੱਖ ਨਹੀਂ ਹੈ, ਇਹਨਾਂ ਦੇ ਵਿੱਚ ਕੋਈ ਭਟਕਣ ਨਹੀਂ, ਔਰ ਇਸ ਟਿਕਾ ਹੈ। ਸੰਤੋਖਣਾ ਕਹਿੰਦੇ ਹੀ ਨੇ ਕਿ ਮੈਂ ਹੁਣ ਸੰਤੋਖ 'ਚ ਹੈ। ਕਹੋ ਭੀਖਣ ਦੋਏ ਨੈਣ ਸੰਤੋਖੇ, ਜੈ ਦੇਖਾਂ ਤੈ ਸੋਈ। ਮੈਂ ਜੀ। ਜਿੱਧਰ ਨਜ਼ਰ ਮਾਰਦਾ ਉਧਰ ਤੂੰ ਹੀ ਤੂੰ ਹੈ, ਤੇਰੇ ਜਦ ਬਿਨਾਂ ਦੇਖਾਂ ਤਦ ਤੂੰ। ਤੇਰਾ ਹੀ ਜਲਵਾ ਚਾਰ, ਫਿਰ ਜੈ ਦੇਖਾਂ ਤੈ ਸੋਈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tvre4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TVRE4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।